ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਕਿ ਪੰਜਾਬ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082725200। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੂਬਾ ਸਿਟੀ, ਜਸਵੀਰ ਸਿੰਘ ਜੀ ਜੋਸਨ ਦੇ ਪਰਿਵਾਰ ਮਾਊਂਟਨ ਹਾਊਸ, ਦਲਵਿੰਦਰ ਸਿੰਘ ਜੀ ਕੈਲ ਬੇਕਰਸਫੀਲਡ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਜਿਹੜੀ ਰੋਜ਼ ਹੀ ਕਹਿੰਦੇ ਹੁੰਦੇ ਆ ਕਿ ਇੱਕੋ ਹੀ ਗੱਲ ਹੈਗੀ ਆ ਕਿ ਜੇ ਤੋਂ ਲੋਕ ਬੜੇ ਤੰਗ ਆ, ਨੋਟਬੰਦੀ ਦੀ ਗੱਲ ਕਰਦੇ ਆ ਕਿ ਲੋਕੀ ਪ੍ਰਧਾਨ ਮੰਤਰੀ ਦੇ ਮੂੰਹ ਵੱਲ ਦੇਖ ਰਹੇ ਆ ਕਿ ਕੀ ਬੋਲਦੇ ਆ, ਪਰ ਸੰਕੇਤ ਕੁਛ ਇਸ ਤਰ੍ਹਾਂ ਦੇ ਮਿਲ ਰਹੇ ਆ ਕਿ ਹੋਰ ਜਿਹੜੇ ਸਖਤ ਆਰਥਿਕ ਸੁਧਾਰਾਂ ਦੇ ਸੰਕੇਤ ਆ। ਜੀ ਬਿਲਕੁਲ, ਪ੍ਰਧਾਨ ਮੰਤਰੀ ਜਿਹੜੇ ਨੇ ਜੀ ਨਰਿੰਦਰ ਮੋਦੀ ਜੀ, ਉਹਨਾਂ ਨੇ ਇਹ ਗੱਲ ਆਖੀ ਹੈ ਜੀ, ਲੋਕਾਂ ਨੂੰ ਖਬਰਦਾਰ ਕੀਤਾ ਕਿ ਆਰਥਿਕ ਮੁਹਾਜ਼ ਦੇ ਉੱਤੇ ਕੁਝ ਹੋਰ ਸਖਤ ਕਦਮ ਜਿਹੜੇ ਆ ਜੀ ਉਹ ਚੁੱਕੇ ਜਾਣਗੇ। ਉਹਨਾਂ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਥੋੜੇ ਸਮੇਂ ਵਾਲੀਆਂ ਨੀਤੀਆਂ ਨਹੀਂ ਹੈਗੀਆਂ, ਸਗੋਂ ਦੇਸ਼ ਦੇ ਵੱਡੇ ਹਿੱਤਾਂ ਦੇ ਵਾਸਤੇ ਇਹ ਜਿਹੜੇ ਜੀ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੇ ਪੂੰਜੀ ਬਾਜ਼ਾਰ ਇਹਦੇ ਉੱਤੇ ਵਾਧੂ ਟੈਕਸ ਲਾਉਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਨੇ ਜੀ ਕਿ ਸਾਡੀ ਸਰਕਾਰ ਸਖਤ ਆਰਥਿਕ ਨੀਤੀਆਂ ਲਾਗੂ ਕਰਨਾ ਜਾਰੀ ਰੱਖੂਗੀ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਲੰਮੇ ਸਮੇਂ ਦੇ ਵਾਸਤੇ ਦੇਸ਼ ਦਾ ਭਵਿੱਖ ਜਿਹੜਾ ਜੀ ਉਹ ਸੁਰੱਖਿਅਤ ਹੋਵੇ। ਉਹਨਾਂ ਨੇ ਇਹ ਕਿਹਾ ਕਿ ਸਿਆਸੀ ਲਾਹੇ ਲੈਣ ਦੇ ਵਾਸਤੇ ਅਸੀਂ ਥੋੜੇ ਸਮੇਂ ਦੇ ਵਿੱਚ ਇੱਦਾਂ ਦੇ ਕੋਈ ਫੈਸਲੇ ਜਿਹੜੇ ਆ ਜੀ ਉਹ ਨਹੀਂ ਕਰਾਂਗੇ ਔਰ ਸਖਤ ਫੈਸਲੇ ਜਿਹੜੇ ਉਹ ਕਰਦੇ ਰਵਾਂਗੇ। ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਜਿਹੜੇ ਹਮਲੇ ਆ ਉਹ ਜਾਰੀ ਰੱਖੇ ਹੋਏ ਆ ਔਰ ਨੋਟਬੰਦੀ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਇਹ ਕਿ ਫੈਸਲਾ ਗਰੀਬ ਵਿਰੋਧੀ ਆ, ਜਿਹੜਾ ਕਿ 50 ਕਾਰਪੋਰੇਟ ਘਰਾਣਿਆਂ ਦੇ ਵਾਸਤੇ ਸਿਰਫ ਫਾਇਦੇਮੰਦ ਆ। ਉਹਨਾਂ ਨੇ ਕਿਹਾ ਕਿ ਇਹ ਅਰਥਚਾਰੇ ਦੇ ਉੱਤੇ ਬੰਬ ਸੁੱਟਣ ਵਰਗਾ ਫੈਸਲਾ ਹੈ ਨਰਿੰਦਰ ਮੋਦੀ ਹੋਰਾਂ ਦਾ। ਬਿਲਕੁਲ ਜੀ, ਜਿਹੜਾ ਵੀ ਸੁਣਦਾ ਆ ਜਾਂ ਕੋਈ ਹੋਰ ਵੱਡੇ ਵੱਡੇ ਮੈਗਜ਼ੀਨ ਆ, ਉਹਨਾਂ ਨੇ ਬਿਲਕੁਲ ਇਸ ਨੂੰ ਘਪਲਾ ਕਰਾਰ ਦਿੱਤਾ ਆ, ਕਿਉਂਕਿ ਲੋਕਾਂ ਦਾ ਪੈਸਾ ਲੋਕੀ ਨਹੀਂ ਵਰਤ ਸਕਦੇ, ਲੋਕੀ ਆਪਣੇ ਫੰਡਾਂ ਵਿੱਚੋਂ ਘਟਾ ਨਹੀਂ ਸਕਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਚੇਅਰਮੈਨੀਆਂ ਦੀ। ਨਿਯਮਾਂ ਨੂੰ ਭੁਲਾ ਕੇ ਵਿਸਾਰ ਕੇ ਚੇਅਰਮੈਨੀਆਂ ਵੰਡੀਆਂ ਜਾ ਰਹੀਆਂ ਜੀ। ਐਕਚੁਅਲੀ ਜਿਹੜੇ ਇੰਨਾ ਕੁਛ ਤੁਸੀਂ ਉਹਨਾਂ ਦੀ ਕਿ ਜੋ ਕੁਛ ਚੱਲ ਰਿਹਾ, ਜਿੰਨੇ ਵੀ ਹੈਗੇ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਚੇਅਰਮੈਨ ਵਗੈਰਾ ਲਾਏ ਗਏ ਨੇ, ਹੁਣ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਬਾਦਲ ਸਰਕਾਰ ਨੇ ਆਪਣੇ ਆਖਰੀ ਦਿਨਾਂ ਦੇ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਆਪਣੇ ਸੇਵਾ ਕਾਲ ਦੇ ਅਖੀਰ ਦੇ ਵਿੱਚ ਟੁੱਕੇ ਜਿਹੜੇ ਇੱਕ ਸਰਕਾਰੀ ਨੌਕਰੀ ਦੇ ਉੱਤੇ ਇੱਕ ਵਿਅਕਤੀ ਸੀ ਜੀ, ਉਹਨੂੰ ਨਿਯੁਕਤ ਕਰਨ ਦੇ ਵਾਸਤੇ ਸਾਰੇ ਨਿਯਮ ਕਾਨੂੰਨ ਜਿਹੜੇ ਨੇ ਜੀ ਉਹ ਤੋੜ ਮਰੋੜ ਦਿੱਤੇ ਨੇ। ਹਫ਼ਤਾ ਕੁ ਪਹਿਲਾਂ 20 ਸਾਲਾ ਅਕੈਡਮਿਕ 2 ਸਾਲਾਂ ਦੇ ਪ੍ਰਸ਼ਾਸਕੀ ਤਜਰਬੇ ਵਾਲਾ ਚੇਅਰਮੈਨ ਦੇ ਅਹੁਦੇ ਉੱਤੇ ਨਿਯੁਕਤ ਹੋਣ ਦੇ ਯੋਗ ਹੁੰਦਾ ਸੀਗਾ ਔਰ ਬੋਰਡ ਦੇ ਇਸ ਸਭ ਤੋਂ ਵੱਡੇ ਅਹੁਦੇ ਉੱਤੇ ਕਿਸੇ ਨੌਕਰਸ਼ਾਹ ਦੇ ਪੁੱਜਣ ਲਈ ਰਾਜ ਸਰਕਾਰ ਨੇ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ 1969 ਜਿਹੜਾ ਜੀ ਉਹਦੇ ਵਿੱਚ ਸੋਧ ਕੀਤੀ ਔਰ ਪਹਿਲੀ ਵਾਰੀ ਇੱਕ PCS ਅਧਿਕਾਰੀ ਇਸ ਸੰਸਥਾ ਦੀ ਅਗਵਾਈ ਜਿਹੜੀ ਆ ਜੀ ਉਹ ਕਰੂਗਾ। ਸੇਵਾ ਮੁਕਤੀ ਤੋਂ ਇੱਕ ਹਫ਼ਤਾ ਪਹਿਲਾਂ PS ਅਧਿਕਾਰੀ ਜਿਹੜੇ ਬਲਬੀਰ ਸਿੰਘ ਆ ਜੀ, ਉਹਦੇ ਨਾਮ ਨੂੰ ਹਰੀ ਝੰਡੀ ਜਿਹੜੀ ਆ ਉਹ ਦਿੱਤੀ ਗਈ। ਇਹ ਬਲਬੀਰ ਸਿੰਘ ਢੋਲ ਇਹਨੂੰ ਬੋਰਡ ਦਾ ਚੇਅਰਮੈਨ ਜਿਹੜਾ ਜੀ ਲਾਇਆ ਗਿਆ। ਰਾਜ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਬਿੱਲ ਦੇ ਮੁਤਾਬਕ 10 ਸਾਲਾਂ ਦੇ ਤਜਰਬੇ ਵਾਲੇ IAS ਜਾਂ PCS ਅਧਿਕਾਰੀ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਅਹੁਦਾ ਜਿਹੜਾ ਜੀ ਉਹ ਦਿੱਤਾ ਜਾ ਸਕਦਾ ਔਰ ਇਸ ਤੋਂ ਇਲਾਵਾ ਸਰਕਾਰ ਨੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਵੀ ਬਣਾ ਦਿੱਤਾ ਹੈ, ਜਿਹਦੇ ਵਾਸਤੇ ਚੇਅਰਮੈਨ ਦੇ ਅਹੁਦੇ ਵਰਗੀਆਂ ਯੋਗਤਾ ਤੇ ਸ਼ਰਤਾਂ ਜਿਹੜੀਆਂ ਜੀ ਉਹ ਤੈਅ ਕੀਤੀਆਂ ਗਈਆਂ ਨੇ। ਹੈਰਾਨਗੀ ਵਾਲੀ ਗੱਲ ਇਹ ਆ ਜੀ ਕਿ ਲਾਸਟ ਦਿਨਾਂ ਦੇ ਵਿੱਚ ਜਦੋਂ ਕਿ ਚੋਣ ਜ਼ਾਬਤਾ ਜਿਹੜਾ ਜੀ ਉਹ ਸਿਰ ਦੇ ਉੱਤੇ ਆ, ਕਿਸੇ ਟਾਈਮ ਵੀ ਇਹ ਅਨਾਉਂਸ ਹੋ ਸਕਦਾ ਹੈ। ਸਰਕਾਰ ਚੇਅਰਮੈਨੀਆਂ ਨਿਯੁਕਤੀਆਂ ਜਿਹੜੀ ਜੀ ਉਹ ਧੜਾ ਧੜ ਕਰ ਰਹੀ ਹੈ ਔਰ ਜਿੰਨੇ ਨਿਯਮ ਕਾਨੂੰਨ ਨੇ ਉਹ ਸਾਰੇ ਦੇ ਸਾਰੇ ਛਿੱਕੇ ਜਿਹੜਾ ਜੀ ਉਹ ਟੰਗੇ ਜਾ ਰਹੇ ਨੇ। ਉਹ ਲੱਗਦਾ ਜੀ ਕਿ ਸਰਕਾਰ ਇਹ ਸੋਚਦੀ ਹੈ ਕਿ ਸਰਕਾਰ ਦੇ ਆਹੀ ਦਿਨ ਨੇ, ਜੋ ਕੁਝ ਕੀਤਾ ਜਾ ਸਕਦਾ ਉਹ ਕਰ ਲਿਆ ਜਾਵੇ। ਬਿਲਕੁਲ ਜੀ, ਉਹ ਕਰ ਵੀ ਰਹੇ ਆ, ਉਹ ਬਿਲਕੁਲ ਆਪਣੀਆਂ ਨਿਯੁਕਤੀਆਂ ਕਰ ਰਹੇ ਆ। ਤੇ ਅੱਗੇ ਇੱਕ ਜਦੋਂ ਵੋਟਾਂ ਲਾਗੇ ਹੁੰਦੀਆਂ ਜੀ, 1-2 ਮਹੀਨਿਆਂ ਦੇ ਵਿੱਚ ਲੋਕ ਇੱਧਰ ਉੱਧਰ ਬੜਾ ਭੱਜਦੇ ਆ, ਕਿਸੇ ਨੂੰ ਟਿਕਟ ਨਹੀਂ ਮਿਲਦੀ,
ਕਿਸੇ ਦੀ ਟਿਕਟ ਕੱਟੀ ਜਾਂਦੀ ਆ। ਸਾਰੀਆਂ ਪਾਰਟੀਆਂ ਦੇ ਵਿੱਚ ਹੀ ਇਹ ਹਾਲਾਤ ਹੈਗੇ, ਤਾਂ ਉਹ ਜਾਂਦੇ ਕਿੱਥੇ ਆ? ਬਸ ਇੱਕ ਪਾਰਟੀ ਛੱਡ ਕੇ ਦੂਜੇ ਤੀਜੀ ਤੋਂ ਚੌਥੀ, ਜਿੱਧਰ ਥਾਂ ਲੱਭ ਰਿਹਾ। ਤੁਸੀਂ ਇਹ ਕਹਿ ਲਓ ਕਿ ਫਿਰ ਜੋ ਹੈਗੇ ਨੇ ਜੀ ਐਥਿਕਸ, ਜਿਹੜੇ ਨੇ ਅਸੂਲ ਜਿਹੜੇ ਨੇ ਉਹ ਸਭ ਛਿੱਕੇ ਟੰਗ ਦਿੱਤੇ ਜਾਂਦੇ ਨੇ ਜੀ। ਸਿਰਫ ਔਰ ਸਿਰਫ ਜਿਹੜੀ ਟਿਕਟ ਹੈ ਉਹੀ ਪ੍ਰਮੁੱਖ ਰੱਖੀ ਜਾ ਰਹੀ ਆ। ਜਿੰਨਾ ਆਉਣ ਜਾਣ ਜਿਹੜਾ ਜੀ ਉਹ ਬਣਿਆ ਹੋਇਆ, ਪਤਾ ਨਹੀਂ ਲੱਗਦਾ ਜੀ ਕਿ ਸਵੇਰੇ ਬੰਦਾ ਕਿਹੜੀ ਪਾਰਟੀ 'ਚ ਸੀਗਾ, ਦੁਪਹਿਰੇ ਕਿਹੜੀ 'ਚ, ਤੇ ਸ਼ਾਮ ਨੂੰ ਉਹ ਕਿਹੜੀ ਵਿੱਚ ਚਲੇ ਗਿਆ। ਸੁਰਿੰਦਰਪਾਲ ਸਿੰਘ ਸਿੱਧੀਆ ਜਿਹੜੇ ਸਾਰੀ ਉਮਰ ਕਾਂਗਰਸੀ ਰਹੇ, ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹਨਾਂ ਨੇ ਛੱਡਿਆ ਜਿਹੜਾ ਜੀ ਸਾਥ ਕਾਂਗਰਸ ਦਾ, ਤੇ ਅਕਾਲੀ ਦਲ ਦੇ ਵਿੱਚ ਚਲੇ ਗਏ। ਤੱਕੜੀ ਜਿਹੜੀ ਹੱਥ 'ਚ ਫੜ ਲਈ ਤੇ ਸ਼ਾਮਲ ਕਰਦਿਆਂ ਸਾਰ ਉਹਨਾਂ ਨੂੰ ਟਿਕਟ ਜਿਹੜੀ ਹੈ ਜੀ ਉਹ ਵੀ ਐਲਾਨ ਦਿੱਤੀ ਗਈ ਜੀ। ਹਲਕਾ ਬਰਨਾਲਾ ਤੋਂ ਅਕਾਲੀ ਦਲ ਨੇ ਉਹਨੂੰ ਉਮੀਦਵਾਰ ਵੀ ਜਿਹੜਾ ਜੀ ਉਹ ਐਲਾਨ ਦਿੱਤਾ। ਜਿਹੜੇ ਬਰਨਾਲੇ ਦੇ ਆਗੂ ਨੇ ਜੀ ਰਜਿੰਦਰ ਗੁਪਤਾ, ਉਹਨਾਂ ਦੇ ਚੋਣ ਲੜਨ ਦੇ ਚਰਚੇ ਸੀਗੇ, ਪਰ ਉਹਨਾਂ ਨੂੰ ਪਾਸੇ ਕਰਕੇ ਜਿਹੜਾ ਜੀ ਸੁਰਿੰਦਰਪਾਲ ਸਿੰਘ ਸਿੱਧੀਆ ਨੂੰ ਇਹ ਟਿਕਟ ਦੇ ਦਿੱਤੀ ਗਈ। ਜੋਰਾ ਸਿੰਘ ਮਾਨ ਜਿਹੜਾ ਅਕਾਲੀ ਦਲ ਦਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਜਿਹੜੇ ਰਹੇ ਨੇ ਸਾਬਕਾ, ਉਸ ਤੋਂ ਬਾਅਦ ਜੋਰਾ ਸਿੰਘ ਮਾਨ ਦਾ ਪੁੱਤ ਜਿਹੜਾ ਜੀ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜੀ। ਸ਼ੇਰ ਸਿੰਘ ਘੁਬਾਇਆ ਦੇ ਮੁੰਡੇ ਤੋਂ ਬਾਅਦ ਇਹ ਇੱਕ ਹੋਰ ਨਾਮ ਹੋਊਗਾ ਜਿਹੜਾ ਕਿ ਅਕਾਲੀ ਦਲ ਨੂੰ ਜਿਹੜਾ ਜੀ ਉਹ ਝਟਕਾ ਲਾ ਰਿਹਾ ਹੈ। ਉਧਰ ਯਮਨੀ ਗੋਮਰ ਜਿਹੜੇ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਗਏ ਸੀਗੇ, ਅੱਜ ਚੰਡੀਗੜ੍ਹ ਦੇ ਵਿੱਚ ਉਹ ਜਿਹੜਾ ਜੀ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਜਿਹੜਾ ਜੀ ਉਹ ਕਰਨਗੇ। ਸੋ ਇਹ ਆਉਣ ਜਾਣ ਜਿਹੜਾ ਜੀ ਉਹ ਲੱਗਿਆ। ਮਨੀਸ਼ ਤਿਵਾੜੀ ਦੇ ਕਾਂਗਰਸ ਛੱਡਣ ਦੇ ਚਰਚੇ ਜਿਹੜੇ ਆ ਜੀ ਉਹ ਹੋ ਰਹੇ ਆ। ਮਨੀਸ਼ ਤਿਵਾੜੀ ਹੋਰੀ ਜਿਹੜਾ ਜੀ ਉਹ ਕਿਹੜੇ ਪਾਸੇ ਜਾਣਗੇ, ਇਹ ਅਜੇ ਭੇਦ ਆ ਜੀ। ਕੁਝ ਖਬਰਾਂ ਦੇ ਮੁਤਾਬਕ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ। ਜੀ ਬਿਲਕੁਲ, ਇਹ ਬਹੁਤ ਇੱਧਰ ਉੱਧਰ ਸਾਰੇ ਹੋ ਰਹੇ ਆ। ਲੋਕਾਂ ਨੇ ਪਤਾ ਨਹੀਂ ਕਿੱਧਰ ਵੋਟਾਂ ਪਾਉਣੀਆਂ ਜੀ। ਅੱਗੇ ਆਪਾਂ ਗੱਲਬਾਤ ਕਰਦੇ ਰਹੇ ਹਾਂ, ਫਿਰ ਵੀ ਕਰਦੇ ਹਾਂ। ਚਿੱਟ ਫੰਡ ਘਪਲਾ ਆ ਜਿਹੜਾ ਬਹੁਤ ਵੱਡਾ ਘਪਲਾ ਆ। ਤੁਹਾਡੇ ਹਿਸਾਬ ਨਾਲ ਕਿੰਨੇ ਕੁ ਲੋਕ ਆ ਇਸ ਦੇ ਵਿੱਚ ਪੀੜਤ ਆ? ਦੇਖੋ ਜੀ, ਐਕਚੁਅਲੀ ਐਗਜ਼ੈਕਟ ਫਿਗਰ ਤਾਂ ਏਦਾਂ ਹੁੰਦੀ ਨਾ, ਜਿਹੜੇ ਏਦਾਂ ਦੇ ਘਪਲੇ ਹੁੰਦੇ ਆ ਲੋਕ ਦੱਸਦੇ ਨੀਗੇ ਜੀ। ਪਤਾ ਉਦੋਂ ਲੱਗਦਾ ਜਦੋਂ ਇਹ ਠੱਗੀ ਮਾਰ ਕੇ ਭੱਜ ਜਾਂਦੇ ਆ ਵੀ ਮੈਂ ਵੀ ਸ਼ਾਮਲ ਸੀਗਾ ਜੀ। ਤੋ ਇਹ ਜਿਹੜੀ ਇਹਦੀ ਠੱਗੀ ਕਿੰਨੀ ਕੁ, ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਇਹ ਕਈ 100 ਕਰੋੜ ਦੀ ਠੱਗੀ ਹੈ ਜੀ। ਔਰ ਇਹ ਚਿੱਟ ਫੰਡ ਕੰਪਨੀ ਨੇ ਐਸਾ ਜਿਹੜਾ ਸੀਗਾ ਜੀ ਇਹ ਬਣਾਇਆ ਕਿ ਲੋਕੀ ਧੜਾ ਧੜ ਇਹਦੇ ਵਿੱਚ ਜਿਹੜਾ ਜੀ ਪੈਸੇ ਲਾਉਂਦੇ ਰਹਿ ਗਏ। ਔਰ ਪਤਾ ਉਦੋਂ ਲੱਗਾ ਜਦੋਂ ਜੰਦਰੇ ਲਾ ਕੇ ਕੰਪਨੀ ਜਿਹੜੀ ਸੀ ਭੱਜ ਗਈ, ਤੇ ਫਿਰ ਇਹ ਕੰਪਨੀ ਨੂੰ ਜਿਹੜੇ ਜੀ ਉਹ ਲੱਭਦੇ ਰਹੇ। ਮੈਂ ਕੱਲ ਵੀ ਗੱਲ ਦੱਸੀ ਸੀ ਜੀ ਕਿਵੇਂ ਪੈਸੇ ਕੁਝ ਲੋਕਾਂ ਨੇ ਬਣਾਏ ਤੇ ਮੁੜ ਕੇ ਉਹਨਾਂ ਨੇ ਆਪਣੇ ਮਕਾਨ ਗਹਿਣੇ ਧਰ ਕੇ, ਜ਼ਮੀਨਾਂ ਗਹਿਣੇ ਧਰ ਕੇ ਜਿਹੜਾ ਜੀ ਪੈਸੇ ਦੇਤੇ। ਕੱਲ ਵੀ ਗੱਲ ਤੁਹਾਨੂੰ ਦੱਸੀ ਸੀ ਜੀ, ਛਾਜਲੀ ਪਿੰਡ ਹੈ, ਬਹੁਤ ਵੱਡਾ ਪਿੰਡ ਹੈ, ਕੋਈ ਘਰ ਜਿਹੜਾ ਜੀ ਛਾਜਲੀ ਦਾ ਇੱਕ ਸਿੰਗਲ ਵੀ ਘਰ ਹੈ ਨੀਗਾ ਜਿਹੜਾ ਕਿ ਇਸ ਚਿੱਟ ਫੰਡ ਕੰਪਨੀ ਦੀ ਠੱਗੀ ਤੋਂ ਬਚਿਆ ਹੋਵੇ, ਕਿਉਂਕਿ ਲੋਕਾਂ ਨੇ ਪੈਸੇ ਲਾਏ ਇਹਦੇ ਵਿੱਚ। ਔਰ ਅੱਗੇ ਤੋਂ ਅੱਗੇ ਵੇਖਾ ਵੇਖੀ ਜਿਹੜੀ ਸੀ ਜੀ ਉਹ ਦੱਸੀ ਗਏ। ਜਿਹੜੇ ਇੱਕ ਵਿਅਕਤੀ ਜਿਹੜਾ ਜੀ ਖੁਦਕੁਸ਼ੀ ਵੀ ਕਰ ਗਿਆ ਜੀ, ਸਰਬਜੀਤ ਸਿੰਘ ਜਿਹੜਾ ਸੀਗਾ ਜੀ। ਔਰ ਇਹਦਾ ਕੋਈ 9.5 ਲੱਖ ਰੁਪਈਆ ਜਿਹੜਾ ਇਸ ਚਿੱਟ ਫੰਡ ਕੰਪਨੀ ਦੇ ਵਿੱਚ ਲੱਗਿਆ ਹੋਇਆ ਸੀ। ਹੁਣ ਉਹਦੀ ਧੀ ਦਾ ਵਿਆਹ ਜਿਹੜਾ ਜੀ ਰੱਖਿਆ ਹੋਇਆ ਫਰਵਰੀ ਦੇ ਵਿੱਚ, ਪਰ ਜਿਹੜੇ ਨੇੜੇ ਤੇੜੇ ਵਾਲੇ ਨੇ ਜੀ ਉਹ ਥੋੜੀ ਮਦਦ ਵਗੈਰਾ ਕਰਕੇ ਇਹਦੇ ਵਿਆਹ ਦਾ ਜਿਹੜਾ ਜੀ ਉਹ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੋਈ ਇੱਕ ਗੱਲ ਨਹੀਂ ਹੈ ਜੀ, ਇਹ ਪਿੰਡ ਬਹੁਤ ਵੱਡਾ ਆ ਔਰ 2500 ਦੇ ਕਰੀਬ ਪਰਿਵਾਰ ਨੇ ਜਿਨ੍ਹਾਂ ਨੇ ਜ਼ਮੀਨਾਂ ਗਹਿਣੇ ਧਰੀਆਂ, ਆਪਣੇ ਮਕਾਨ ਜਿਹੜੇ ਸੀ ਉਹ ਗਹਿਣੇ ਧਰੇ, ਜਿਹੜੇ ਸੋਨਾ ਵਗੈਰਾ ਸੀਗਾ ਜੀ ਉਹ ਰੱਖ ਕੇ ਗਹਿਣੇ ਤੇ ਪੈਸੇ ਲੈ ਕੇ ਜਿਹੜੇ ਜੀ ਇਹਦੇ ਵਿੱਚ ਇਹਨਾਂ ਨੇ ਇਨਵੈਸਟ ਕੀਤੇ। ਔਰ ਜਿਹੜੇ ਕੁੱਲ ਲੋਕ ਤੁਸੀਂ ਪੁੱਛਿਆ ਕਿੰਨੇ ਆ ਜੀ, 2.5 ਲੱਖ ਦੇ ਕਰੀਬ ਲੋਕ ਨੇ ਜੀ ਜਿਨ੍ਹਾਂ ਦੀ ਇਨਵੈਸਟਮੈਂਟ ਇਹਨਾਂ ਦੇ ਵਿੱਚ ਜਿਹੜੀ ਆ ਉਹੀ ਆ। ਔਰ ਕਰੋੜਾਂ ਰੁਪਈਏ ਦੀ ਠੱਗੀ ਜਿਹੜੀ ਆ ਉਹਨਾਂ ਦੇ ਨਾਲ ਵੱਜੀ ਆ। ਸਰਕਾਰ ਨੇ ਪਿਛਲੇ ਦਿਨਾਂ ਤੋਂ ਸਿਰਫ ਸਵਾਏ ਬਿਆਨ ਲਾਉਣ ਤੋਂ ਹੋਰ ਜਿਹੜਾ ਜੀ ਉਹ ਕੁਝ ਨਹੀਂ ਕੀਤਾ। ਹੁਣ ਕਿਉਂਕਿ ਇਲੈਕਸ਼ਨਾਂ ਆ ਗਈਆਂ, ਲੋਕ ਸਵਾਲ ਜਿਹੜੇ ਉਹ ਖੜੇ ਕਰਦੇ ਨੇ। ਜਿਹੜੇ ਢੀਂਡਸਾ ਸਾਹਿਬ ਨੇ ਉਹ ਹੁਣ ਇਹ ਕਹਿ ਰਹੇ ਨੇ ਕਿ ਅਸੀਂ ਜੀ ਇਹਦੇ ਸੰਬੰਧੀ ਮੀਟਿੰਗ ਜਿਹੜੀ ਆ ਉਹ ਛੇਤੀ ਕਰ ਰਹੇ ਹਾਂ ਤੇ ਛੇਤੀ ਗ੍ਰਿਫਤਾਰ ਜਿਹੜਾ ਜੀ ਉਹ ਕਰਨ ਦੇ ਹੁਕਮ ਦਿੱਤੇ ਜਾਣਗੇ। ਕਿਹਨੂੰ ਗ੍ਰਿਫਤਾਰ ਕੀਤਾ ਜਾਊਗਾ, ਕਿਵੇਂ ਇਨਵੈਸਟੀਗੇਸ਼ਨ ਦਿਨਾਂ 'ਚ ਹੋ ਜਾਊਗੀ, ਇਹ ਨਹੀਂ ਪਤਾ ਜੀ। ਬਿਲਕੁਲ ਇਸ ਤਰ੍ਹਾਂ ਵੀ ਲੱਗਦਾ ਕਿ ਉਸ ਪਿੰਡ ਦਾ ਜ਼ਰੂਰ ਕੋਈ ਨਾ ਕੋਈ ਬੰਦਾ ਉੱਥੇ ਹੋਊਗਾ ਜਿਹੜਾ ਸਾਰੇ ਪਿੰਡ ਨੇ ਹੀ ਇਨਵੈਸਟ ਕੀਤਾ ਹੋਇਆ ਸੀ ਉਸ ਦੇ ਵਿੱਚ। ਅੱਗੇ ਆਪਾਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਦੀ ਗੱਲ ਕਰਦੇ ਹਾਂ ਜੀ। ਬੜੇ ਦਿਨਾਂ ਤੋਂ ਨਾਂ ਇਹ ਚੱਲ ਰਿਹਾ ਆ, ਉਸਨੇ ਵੀ ਆਪਣੇ ਮਨ ਦੀ ਭੜਾਸ ਕੱਢੀ। ਬਿਲਕੁਲ ਜੀ, ਜਿਵੇਂ ਉਮੀਦ ਸੀਗੀ ਜੀ ਕਿ ਸ਼ੇਰ ਸਿੰਘ ਘੁਬਾਇਆ ਹੋਰੀ ਬੋਲਣਗੇ ਤੇ ਹੁਣ ਉਹ ਬੋਲੇ ਨੇ।
ਉਹਨਾਂ ਨੇ ਹਾਕਮ ਪਾਰਟੀ ਖਾਸ ਕਰਕੇ ਬਾਦਲਾਂ ਦੇ ਉੱਤੇ ਜਿਹੜਾ ਦੀ ਉਹ ਸੂਈ ਰੱਖੀ ਆ। ਇਹ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਉਹਨਾਂ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਆਪਣਾ ਵਾਅਦਾ ਨਹੀਂ ਪੂਰਾ ਕੀਤਾ। ਉਹਨਾਂ ਕਿਹਾ ਕਿ ਮੇਰੀ ਸਾਲਾਂ ਦੀ ਵਫਾਦਾਰੀ ਜਿਹੜੀ ਹੈ ਜੀ ਉਹਨੂੰ ਪਾਸੇ ਕਰ ਦਿੱਤਾ ਗਿਆ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਚੋਣਾਂ ਦੇ ਵਿੱਚ ਜਿਹੜੇ ਉਹ ਅਕਾਲੀ ਦਲ ਦੇ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕਰਨਗੇ, ਘਰ ਬੈਠਣਾ ਪਸੰਦ ਜਿਹੜਾ ਜੀ ਉਹ ਕਰਨਗੇ। ਅਜੇ ਤੱਕ ਨਾ ਤਾਂ ਸ਼ੇਰ ਸਿੰਘ ਘੁਬਾਇਆ ਹੋਰਾਂ ਨੇ ਅਸਤੀਫਾ ਜਿਹੜਾ ਦੀ ਦਿੱਤਾ, ਦੇਣਗੇ ਵੀ ਨਹੀਂ ਅਕਾਲੀ ਦਲ ਤੋਂ, ਨਹੀਂ ਤਾਂ ਉਹਨਾਂ ਦੀ ਮੈਂਬਰੀ ਜਾਊਗੀ। ਪਰ ਅਕਾਲੀ ਦਲ ਨੇ ਕੋਈ ਨੋਟਿਸ ਵੀ ਅਜੇ ਜਿਹੜਾ ਜੀ ਉਹਨਾਂ ਨੂੰ ਨਹੀਂ ਭੇਜਿਆ। ਨਾ ਜਿਹੜੀ ਹੈ ਜੀ ਕੋਈ ਬਿਆਨਬਾਜ਼ੀ ਆਈ ਹੈ ਅਕਾਲੀ ਦਲ ਦੇ ਤਰਫੋਂ। ਉਹਨਾਂ ਦਾ ਮੁੰਡਾ, ਉਹਨਾਂ ਦਾ ਭਰਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀਗੇ। ਸ਼ੇਰ ਸਿੰਘ ਘੁਬਾਇਆ ਕਹਿੰਦੇ ਜੀ ਕਿ ਜਦੋਂ ਮੈਨੂੰ ਮੇਰਾ ਬਣਦਾ ਹੱਕ ਹੀ ਨਹੀਂ ਦਿੱਤਾ ਗਿਆ ਤੇ ਮੈਂ ਪਰਿਵਾਰ ਦੀ ਗਰੰਟੀ ਜਿਹੜੀ ਹੈ ਜੀ ਉਹ ਕਿਵੇਂ ਲਵਾਂ। ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਇਹ ਸੀਟ ਸੀਗੀ ਛੱਡੀ ਸੀਗੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ, ਉਦੋਂ ਇਹਨਾਂ ਨੂੰ ਚੇਤਾ ਨਹੀਂ ਆਇਆ, ਬਲਕਿ ਉਲਟਾ ਮੇਰੇ ਉੱਤੇ ਹੀ ਜਿਹੜਾ ਸੀਗਾ ਉਹ ਸ਼ਿਕੰਜਾ ਕੱਸਣਾ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਇੰਜੀਨੀਅਰਿੰਗ ਕਾਲਜ ਦੇ ਖਿਲਾਫ ਕਾਰਵਾਈ ਜਿਹੜੀ ਉਹ ਸ਼ੁਰੂ ਕਰਤੀ। ਉਹਨਾਂ ਦੀ ਪਤਨੀ ਦੇ ਖਿਲਾਫ ਕੇਸ ਜਿਹੜਾ ਦੀ ਉਹ ਦਰਜ ਹੋ ਗਿਆ। ਔਰ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਅਜੇ ਵੀ ਅੰਤ ਨਹੀਂ ਹੋ ਰਿਹਾ, ਉਹਨਾਂ ਦੇ ਉੱਤੇ ਪ੍ਰੈਸ਼ਰ ਜਿਹੜਾ ਦੀ ਉਹ ਪਾਇਆ ਜਾ ਰਿਹਾ ਹੈ। ਔਰ ਇਹ ਜਿਹੜੀਆਂ ਰਾਏ ਸਿੱਖ ਬਰਾਦਰੀ ਦੇ ਨਾਲ ਰਿਲੇਟਡ ਨੇ ਵੀ, ਔਰ ਉਮੀਦ ਹੈ ਕਿ ਸ਼ੇਰ ਸਿੰਘ ਘੁਬਾਇਆ ਹੋਰਾਂ ਦੀ ਬਿਆਨਬਾਜ਼ੀ ਜਿਹੜੀ ਆ ਆਉਂਦੇ ਦਿਨਾਂ 'ਚ ਹੋਰ ਤਿੱਖੀ ਹੋਊਗੀ, ਕਿਉਂਕਿ ਇਸੇ ਬਿਆਨਬਾਜ਼ੀ ਦੇ ਨਾਲ ਜਿਹੜੀ ਉਹਨਾਂ ਦੀ ਬਰਾਦਰੀ ਇਹ ਤਕਰੀਬਨ 5 ਸੀਟਾਂ ਦੇ ਉੱਤੇ ਕਾਫੀ ਅਸਰ ਜਿਹੜਾ ਦੀ ਰੱਖਦੇ ਆ, ਉਹਨਾਂ ਨੂੰ ਪਾਸੇ ਕਰਨ ਦੇ ਇਹੀ ਯਤਨ ਜਿਹੜੇ ਦੀ ਉਹ ਕਰਨਗੇ। ਔਰ ਜਿਹੜੀ ਜਲਾਲਾਬਾਦ ਵਾਲੀ ਸੀਟ ਹੈ ਜੀ ਉਹ ਵੀ ਇਹਦੇ ਨਾਲ ਕਾਫੀ ਇੰਟਰਸਟਿੰਗ ਹੋਈ ਪਈ ਹੈ ਜੀ ਸ਼ੇਰ ਸਿੰਘ ਘੁਬਾਇਆ ਹੋਰਾਂ ਦੇ ਸਟੈਂਡ ਦੇ ਨਾਲ। ਜੀ ਬਿਲਕੁਲ, ਇਹਦੇ ਨਾਲ ਕਾਫੀ ਜਿਹੜਾ ਫਰਕ ਪਊਗਾ ਜੀ। ਕਈ ਦਿਨਾਂ ਤੋਂ ਤੁਸੀਂ ਇਸ ਨੂੰ ਕਵਰ ਵੀ ਕਰਦੇ ਆਏ ਆ। ਤੇ ਅੱਗੇ ਆਪਾਂ ਸਵਰਨ ਸਿੰਘ ਫਲੋਰ ਦੀ ਗੱਲ ਕਰਦੇ ਹਾਂ ਜੀ, ਕਿ ਉਹਨਾਂ ਨੂੰ ਜਿਹੜੀ ਟਿਕਟ ਦੀ ਹੁਣ ਕੋਈ ਬਹੁਤੀ ਉਮੀਦ ਨਹੀਂ ਹੈਗੀ, ਕਿਉਂਕਿ ਕਰਤਾਰਪੁਰ ਤੋਂ ਜਿਹੜੇ ਐਲਾਨ ਦਿੱਤੇ ਗਏ ਨੇ ਜੀ ਕੋਈ ਉਮੀਦਵਾਰ। ਐਕਚੁਅਲੀ ਜੀ ਇਹ ਹੈ ਕਿ ਜਿਹੜਾ ਖਿਲਾਰਾ ਹੈ ਉਹ ਕਾਂਗਰਸ ਪਾਰਟੀ ਦਾ ਕੋਈ 1.5 ਦਰਜਨ ਸੀਟਾਂ ਦੇ ਉੱਤੇ ਨਿਰੰਤਰ ਜਿਹੜਾ ਦੀ ਉਹ ਵੱਧਦਾ ਜਾ ਰਿਹਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਦੂਜੀਆਂ ਪਾਰਟੀਆਂ ਚੋਂ ਆਏ ਆਗੂ ਸਰਵਨ ਸਿੰਘ ਫਲੋਰ ਹੋਰੀ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਟਿਕਟ ਦੇਣ ਦਾ ਕੰਮ ਅਟਕ ਗਿਆ ਜੀ। ਉਹਨਾਂ ਨੂੰ ਟਿਕਟ ਮਿਲਣ ਦੇ ਆਸਾਰ ਹੁਣ ਘੱਟ ਜਿਹੜਾ ਦੀ ਉਹ ਜਾਪਦੇ ਨੇ, ਕਿਉਂਕਿ ਫਲੋਰ ਵਿਧਾਨ ਸਭਾ ਹਲਕੇ ਦੀ ਟਿਕਟ ਲਈ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਚੌਧਰੀ ਜਿਹੜਾ ਜੀ ਉਹ ਤਕੜੇ ਦਾਅਵੇਦਾਰ ਨੇ। ਹਾਲਾਂਕਿ ਸੁਰਿੰਦਰ ਚੌਧਰੀ ਨੂੰ ਕਿਉਂਕਿ ਕਰਤਾਰਪੁਰ ਤੋਂ ਟਿਕਟ ਜਿਹੜੀ ਆ ਜੀ ਉਹ ਦੇਤੀ ਆ, ਇਹ ਸੀਗਾ ਜੀ ਕਿ ਫਲੋਰ ਤੋਂ ਸਰਵਨ ਸਿੰਘ ਫਲੋਰ ਹੋਰਾਂ ਨੂੰ ਇਹ ਟਿਕਟ ਜਿਹੜੀ ਆ ਜੀ ਉਹ ਮਿਲ ਸਕਦੀ ਆ। ਪਰ ਹੁਣ ਇਹਦੀ ਆਸ ਮੱਧਮ ਜਿਹੜੀ ਆ ਜੀ ਉਹ ਪੈ ਰਹੀ ਆ। ਕਾਂਗਰਸੀ ਹਲਕਿਆਂ ਦੇ ਅਨੁਸਾਰ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਸਰਵਨ ਸਿੰਘ ਫਲੋਰ ਨੂੰ ਕਾਂਗਰਸ ਹਾਈਕਮਾਂਡ ਦੀ ਸਹਿਮਤੀ ਤੋਂ ਬਿਨਾਂ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ, ਜਿਹਦੇ ਕਰਕੇ ਉਹਨੂੰ ਟਿਕਟ ਮਿਲਣੀ ਇੰਨੀ ਸੌਖੀ ਨਹੀਂ ਗੀ। ਦੂਜਾ, ਉਹਦੇ ਪੁੱਤ ਦੇ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਣ ਦੇ ਦੋਸ਼ ਨੇ। ਸਰਵਨ ਸਿੰਘ ਫਲੋਰ ਕਰਤਾਰਪੁਰ ਹਲਕੇ ਤੋਂ ਚੋਣ ਜਿੱਤੇ ਸੀਗੇ ਔਰ ਇਸ ਹਲਕੇ ਤੋਂ ਕਾਂਗਰਸ ਨੇ ਚੌਧਰੀ ਜਗਜੀਤ ਸਿੰਘ ਦੇ ਮੁੰਡੇ ਨੂੰ ਟਿਕਟ ਜਿਹੜੀ ਆ ਦੀ ਦੇਤੀ ਆ। ਤੇ ਫਲੋਰ ਵਿਧਾਨ ਸਭਾ ਹਲਕੇ ਦੀ ਸੀਟ ਦੇ ਵਾਸਤੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਦੇ ਪੁੱਤ ਸਵਰਨ ਸਿੰਘ ਫਲੋਰ ਵਿਚਾਲੇ ਤਕੜਾ ਸੰਘਰਸ਼ ਜਿਹੜਾ ਦੀ ਉਹ ਹੋਊਗਾ। ਜਿਹੜੇ ਇੱਕ ਧੜਾ ਹੈ ਵੱਡਾ ਕਾਂਗਰਸ ਦਾ, ਉਹ ਵਿਰੋਧ ਕਰਦਾ ਕਿ ਅਕਾਲੀ ਦਲ ਦੇ ਵਿੱਚੋਂ ਆਏ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ। ਜਿਹੜੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਸਰਵਨ ਸਿੰਘ ਫਲੋਰ ਨੂੰ ਸ਼ਾਮਲ ਕੀਤਾ ਸੀ, ਉਹਨਾਂ ਨੇ ਇਹਨਾਂ ਨੂੰ ਜਿਹੜਾ ਦੀ ਵਾਅਦਾ ਕੀਤਾ ਜੇ ਸਵਰਨ ਸਿੰਘ ਫਲੋਰ ਨੂੰ ਇਹ ਟਿਕਟ ਨਹੀਂ ਮਿਲਦੀ ਤਾਂ ਇੱਕ ਸਵਾਲੀਆ ਚਿੰਨ੍ਹ ਹਾਲ ਦੀ ਘੜੀ ਡਾਕਟਰ ਨਵਜੋਤ ਕੌਰ ਸਿੱਧੂ, ਇੰਦਰਬੀਰ ਸਿੰਘ ਬਲਾਰੀਆ, ਪ੍ਰਗਟ ਸਿੰਘ ਦੇ ਉੱਤੇ ਵੀ ਜਿਹੜਾ ਦੀ ਉਹ ਖੜਾ ਹੋਊਗਾ ਕਿ ਇਹਨਾਂ ਨੂੰ ਟਿਕਟਾਂ ਜਿਹੜੀਆਂ ਦੀ ਉਹ ਮਿਲਣਗੀਆਂ ਜਾਂ ਨਹੀਂ। ਉਧਰ ਖੇਮਕਰਨ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਜਿਹੜਾ ਛੋਟਾ ਮੁੰਡਾ ਤੇ ਯੂਥ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇਣ ਦੇ ਮਾਮਲੇ ਦੇ ਵਿੱਚ ਪਰਿਵਾਰ 'ਚ ਹੀ ਕਲੇਸ਼ ਪੈ ਗਿਆ ਜੀ। ਸੁਖਪਾਲ ਭੁੱਲਰ ਦੇ ਛੋਟੇ ਭਰਾ ਅਨੂਪ ਭੁੱਲਰ ਨੇ ਇਹ ਕਿਹਾ ਜੀ ਕਿ ਕਾਂਗਰਸ ਦੇ ਆਗੂਆਂ ਨੂੰ ਕਿਹਾ ਸੀਗਾ ਕਿ ਉਹਨਾਂ ਦੇ ਪਰਿਵਾਰ ਵਿੱਚ ਟਿਕਟ ਦੇਣ ਦੇ ਮਾਮਲੇ ਨੂੰ ਮੱਤ ਭੇਜਣੇ, ਇਸ ਲਈ ਟਿਕਟ ਉਹਨਾਂ ਦੇ ਪਿਤਾ ਨੂੰ ਦਿੱਤੀ ਜਾਵੇ। ਵੱਡੇ ਭੁੱਲਰ ਨੇ ਵੀ ਟਿਕਟ ਦਾ ਵਿਰੋਧ ਕਰਦਿਆਂ ਕਿਹਾ ਸੀਗਾ ਕਿ ਉਹ ਪ੍ਰਚਾਰ ਮੁਹਿੰਮ ਦੇ ਵਿੱਚ ਸ਼ਾਮਲ ਜਿਹੜਾ ਦੀ ਉਹ ਨਹੀਂ ਹੋਣਗੇ। ਟਿਕਟਾਂ ਦਾ ਖਿਲਾਰਾ ਟਿਕਟੂਆਂ ਦੇ ਵਿੱਚ ਜਿਹੜਾ ਦੀ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਲਗਾਤਾਰ ਚੱਲੀ ਜਾ ਰਿਹਾ ਜੀ। ਬਿਲਕੁਲ ਜੀ, ਹਾਂ, ਖਿਲਾਰਾ ਹੀ ਖਿਲਾਰਾ ਦਿਸੂਗਾ ਹੁਣ। ਇਹਨੂੰ ਖਿਲਾਰੇ ਨੂੰ ਸੁੱਧਣਾ ਬੜਾ ਔਖਾ ਹੈ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਤੇ ਬੈਂਸ ਭਰਾਵਾਂ ਦੀ ਗੱਲ ਕਰਦੇ ਹਾਂ। ਉਹਨਾਂ ਨੇ ਵੀ ਉਮੀਦਵਾਰ ਐਲਾਨੇ ਜੀ। ਬਿਲਕੁਲ 3 ਸੀਟਾਂ ਆਮ ਆਦਮੀ ਪਾਰਟੀ ਨੇ ਐਲਾਨੀਆਂ ਨੇ ਜੀ, ਔਰ 4 ਸੀਟਾਂ ਤੋਂ ਜਿਹੜੀ ਲੋਕ ਇਨਸਾਫ ਪਾਰਟੀ ਜਿਹੜੀ ਲੜ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ, ਉਹਨਾਂ ਨੇ ਸੀਟਾਂ ਐਲਾਨੀਆਂ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਹਲਕਾ ਮੌੜ ਤੋਂ ਜਗਦੇਵ ਸਿੰਘ ਕਮਾਲੂ ਨੂੰ ਟਿਕਟ ਜਿਹੜੀ ਹੈ ਜੀ ਦਿੱਤੀ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਸੰਜੀਵ ਗੌਤਮ ਤੇ ਪੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ ਨੂੰ ਆਪਣਾ ਉਮੀਦਵਾਰ ਜਿਹੜਾ ਜੀ ਉਹ ਐਲਾਨਿਆ ਹੈ ਜੀ। ਇਹ ਕਿਹਾ ਜਾ ਰਿਹਾ ਜੀ ਕਿ ਬਾਕੀ ਜਿੰਨੀਆਂ ਕੁ ਟਿਕਟਾਂ ਰਹਿ ਗਈਆਂ ਨੇ ਉਹਨਾਂ ਦਾ ਐਲਾਨ ਵੀ 1-2 ਦਿਨਾਂ ਦੇ ਵਿੱਚ ਹੋ ਜਾਣ ਦੀ ਆਸ ਹੈ। 28 ਤਰੀਕ ਨੂੰ ਲੰਬੀ ਦੇ ਵਿੱਚ ਜਿਹੜੀ ਵੱਡੀ ਰੈਲੀ ਹੋ ਰਹੀ ਆ, ਉੱਥੋਂ ਦੀ ਲੰਬੀ ਵਾਲੀ ਸੀਟ ਦਾ ਐਲਾਨ ਉੱਥੇ ਆਪ ਜਿਹੜਾ ਜੀ ਉਹ ਕਰਨਗੇ। ਅਰਵਿੰਦ ਕੇਜਰੀਵਾਲ ਜੀ ਇਹਨੂੰ ਉਮੀਦਵਾਰ ਉਤਾਰਦੇ ਨੇ। ਉਧਰ ਬੈਂਸ ਭਰਾਵਾਂ ਦੀ ਜਿਹੜੀ ਪਾਰਟੀ ਹੈ ਜੀ, ਉਹਨਾਂ ਨੇ ਵੀ ਆਪਣੇ 4 ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਨੇ। ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ ਜਿਹੜੇ ਵੱਡੇ ਨੇ ਉਹ ਚੋਣ ਲੜਨਗੇ। ਆਤਮ ਨਗਰ ਤੋਂ ਸਿਮਰਜੀਤ ਸਿੰਘ ਬੈਂਸ, ਹਲਕਾ ਉੱਤਰੀ ਤੋਂ ਕੌਂਸਲਰ ਰਣਧੀਰ ਸਿੰਘ ਸਿੱਧੀਆ, ਹਲਕਾ ਅਮਰਗੜ੍ਹ ਤੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਮੈਦਾਨ ਦੇ ਵਿੱਚ ਜਿਹੜਾ ਜੀ ਉਹ ਉਤਾਰਿਆ ਗਿਆ। ਇਹਦੇ ਨਾਲ ਜਿਹੜੀਆਂ ਦੀ 7 ਸੀਟਾਂ ਹੋਰ ਜਿਹੜੀਆਂ ਹੋ ਗਈਆਂ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਸਹਿਯੋਗੀਆਂ ਨੇ 102 ਜਿਹੜਾ ਪਹਿਲਾਂ ਨੇ 100 ਤੇ 9 ਜਿਹੜੀਆਂ ਸੀਟਾਂ ਨੇ ਜੀ ਉਹ ਐਲਾਨੀਆਂ ਗਈਆਂ ਇਸ ਵੇਲੇ। ਔਰ ਜਿਹੜੀਆਂ ਹੁਣ ਕੁਝ ਸੀਟਾਂ ਨੇ ਉਹ ਬਾਕੀ ਰਹਿ ਗਈਆਂ ਨੇ। ਉਮੀਦ ਹੈ ਕਿ ਅਗਲੇ 2-4 ਦਿਨ ਦੇ ਵਿੱਚ ਉਹ ਵੀ ਨਾਮ ਜਿਹੜੇ ਆ ਉਹ ਸਾਹਮਣੇ ਆ ਜਾਣਗੇ। ਤਕਰੀਬਨ ਇੰਨੀਆਂ ਸੀਟਾਂ ਐਲਾਨਣ ਵਾਲੀ ਪਹਿਲੀ ਪਾਰਟੀ ਹੈ ਜੀ ਜਿਹਦੇ ਸਭ ਤੋਂ ਵੱਧ ਸੀਟਾਂ ਤੇ ਹੁਣ ਤੱਕ ਐਲਾਨ ਕੀਤਾ ਜੀ। ਬਿਲਕੁਲ ਜੀ, ਇਹਨਾਂ ਨੇ ਤਾਂ ਐਲਾਨ ਕਰ ਦਿੱਤੀਆਂ, ਕਾਂਗਰਸ ਵੀ ਐਲਾਨ ਕਰ ਰਹੀ ਆ ਸੀਟਾਂ ਦਾ। ਤੇ ਅੱਗੇ ਆਪਾਂ ਹੁਣ ਤੀਸਰੀ ਪਾਰਟੀ ਰਹਿ ਗਈ ਆ ਜੀ ਅਕਾਲੀ ਦਲ। ਇਹ ਵੈਸੇ ਤੀਸਰੇ ਨੰਬਰ ਤੇ ਆ ਰਿਹਾ ਜਾਂ ਕੀ ਗੱਲ ਹੈ ਕਿ ਇਹਨਾਂ ਦੀ ਜਿਹੜੀ ਸੂਚੀ ਆ ਉਹ ਬੜੀ ਲੇਟ ਆ, ਉਹ ਇੱਕਦਮ ਸੂਚੀ ਨਹੀਂ ਆਈ ਤੇ ਸਪੈਸ਼ਲੀ ਜੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਨਾਂ ਕਿਤੇ ਵੀ ਨਹੀਂ। ਦੇਖੋ ਇਹ ਐਕਚੁਅਲੀ ਬੜੀ ਇੰਟਰਸਟਿੰਗ ਜਿਹੜੀ ਇਹਨਾਂ ਦੀ ਉਹ ਕਹਾਣੀ ਇੱਥੋਂ ਹੋ ਰਹੀ ਹੈ ਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ 25 ਸਾਲ ਰਾਜ ਕਰਨ ਦਾ ਦਾਅਵਾ ਵੀ ਕਰਦੇ ਨੇ, ਨਾ ਉਹਨਾਂ ਦੀ ਆਪਣੀ ਸੀਟ ਐਲਾਨੀ ਜਾ ਰਹੀ ਹੈ, ਨਾ ਜਿਹੜੇ ਵੱਡੇ ਬਾਦਲ ਨੇ ਜਿਹੜੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਅਗਲੇ ਮੁੱਖ ਮੰਤਰੀ ਵਜੋਂ ਵੀ ਪ੍ਰਚਾਰਿਆ ਜਾ ਰਿਹਾ, ਨਾ ਉਹਨਾਂ ਦੀ ਸੀਟ ਜਿਹੜੀ ਹੈ ਜੀ ਉਹ ਐਲਾਨੀ ਜਾ ਰਹੀ ਹੈ। ਭਗਵੰਤ ਮਾਨ ਹੋਰਾਂ ਦੇ ਜਿਹੜੀ ਬਿਆਨਬਾਜ਼ੀ ਹੈ ਜੀ ਉਹ ਬੜੀ ਚਰਚਿਤ ਹੈ ਇੱਥੋਂ ਦੀਆਂ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਵੀ ਕਿ ਸੁਖਬੀਰ ਬਾਦਲ ਹੋਰੀ ਛੇਤੀ ਸੀਟ ਐਲਾਨਣ, ਮੈਂ ਪੋਸਟਰ ਛਪਾਉਣੇ ਆ, ਪੋਸਟਰਾਂ ਵਾਲਿਆਂ ਦੇ ਬਾਰ-ਬਾਰ ਫੋਨ ਆਉਂਦੇ ਆ ਵੀ ਦੱਸੋ। ਤੋ ਇਹ ਇਸ ਕਿਸਮ ਦੀ ਜਿਹੜੀ ਇਹਨਾਂ ਦੀ ਉਹ ਹਾਸੋਹੀਣੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਹੋਰੀ ਸਰਵੇ ਤੇ ਸਰਵੇ ਜਿਹੜਾ ਜੀ ਉਹ ਕਰਾਈ ਜਾਂਦੇ ਨੇ। 8-8, 9-9 ਸਰਵੇ ਕਈ ਜਗ੍ਹਾ ਤੋਂ ਜਿਹੜਾ ਜੀ ਉਹ ਕਰਵਾ ਬੈਠੇ ਨੇ। ਅਜੇ ਤੱਕ ਉਹਨਾਂ ਦੀ ਸੀਟ ਦਾ ਐਲਾਨ ਨਹੀਂ ਹੋਇਆ, ਨਾ ਉਹ ਆਪਣੀ ਸੀਟ ਐਲਾਨ ਰਹੇ ਨੇ, ਨਾ ਜਿਹੜੇ ਵੱਡੇ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਦੀ ਸੀਟ ਦਾ ਐਲਾਨ ਜਿਹੜਾ ਜੀ ਹੋ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਜਲਾਲਾਬਾਦ ਵਾਲੀ ਕਹਾਣੀ ਤਾਂ ਤਕਰੀਬਨ ਸਮਾਪਤੀ ਵੱਲੋਂ ਹੈ। ਉੱਥੋਂ ਤਾਂ ਸ਼ਾਇਦ ਜਿਹੜਾ ਜੀ ਉਹ ਸੀਟ ਨਹੀਂ ਲੜਨਗੇ ਸੁਖਬੀਰ ਸਿੰਘ ਬਾਦਲ ਹੋਰੀ। ਚਰਚਾ ਜਿਹੜੀ ਹੈ ਜੀ ਉਹ ਕਈ ਜਗ੍ਹਾ ਤੋਂ ਉਹਨਾਂ ਦੀ ਚੱਲੀ ਜਾਂਦੀ ਆ। ਉਹਨਾਂ ਦੀ ਚਰਚਾ ਤਲਵੰਡੀ ਸਾਬੋ ਤੋਂ ਵੀ ਜਿਹੜੀ ਹੈ ਜੀ ਉਹ ਚੱਲੀ ਜਾਂਦੀ ਆ। ਚਰਚਾ ਜਿਹੜੀ ਹੈ ਜੀ ਉਹ ਮੁਹਾਲੀ ਤੋਂ ਵੀ ਚੱਲੀ ਜਾਂਦੀ ਆ, ਧੂਰੀ ਤੋਂ ਵੀ ਚੱਲੀ ਜਾਂਦੀ ਆ। ਥਾਂ ਤੋਂ ਇਹ ਚਰਚਾਵਾਂ ਹੀ ਹੋ ਰਹੀਆਂ ਨੇ। ਇਹ ਚਰਚਾਵਾਂ ਦਾ ਜਿਹੜਾ ਐਂਡ ਕਦੋਂ ਹੋਊਗਾ, ਕਿੰਨੇ ਦਿਨ ਲੱਗਣਗੇ, ਕੁਝ ਵੀ ਜਿਹੜਾ ਜੀ ਉਹ ਨਹੀਂ ਪਤਾ। ਇੱਕ ਤਾਂ ਭਗਵੰਤ ਮਾਨ ਹੋਰਾਂ ਨੇ ਜਿਹੜੀ ਉੱਥੇ ਚੋਣ ਮੁਹਿੰਮ ਵਿੱਢੀ ਆ, ਜਿਹੋ ਜਿਹਾ ਉਹਨਾਂ ਨੂੰ ਜਿਹੜਾ ਜੀ ਲੋਕਾਂ ਦੇ ਵੱਲੋਂ ਸਹਿਯੋਗ ਮਿਲ ਰਿਹਾ, ਉਹਨੇ ਫਿਕਰਮੰਦੀ ਜਿਹੜੀ ਆ ਜੀ ਉਹ ਵਧਾਈ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਜਿਹਦੇ ਕਰਕੇ ਉਹ ਉੱਥੋਂ ਤਾਂ ਐਲਾਨਣ ਤੋਂ ਭੱਜ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਇਹ ਹੋਵੇ ਕਿ ਲੰਬੀ ਤੋਂ ਸੁਖਬੀਰ ਬਾਦਲ ਹੋਰੀ ਚੋਣ ਜਿਹੜੀ ਆ ਜੀ ਉਹ ਲੜਨ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਦੇ ਪਹਿਲੇ ਹਲਕੇ ਗਿੱਦੜਬਾਹਾ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ ਜਾਊਗਾ। ਇਹਦੇ ਉੱਤੇ ਵੀ ਕੰਮ ਜਿਹੜਾ ਜੀ ਉਹ ਨਿਰੰਤਰ ਜਿਹੜਾ ਉਹ ਹੋ ਰਿਹਾ। ਔਰ ਇਹਦਾ ਐਲਾਨ ਜਿਹੜਾ ਜੀ ਕਦੋਂ ਹੋਊਗਾ ਇਹ ਨਹੀਂ ਪਤਾ। ਇਹ ਕਿਹਾ ਜਾ ਰਿਹਾ ਜੀ ਕਿ ਚੋਣ ਜ਼ਾਬਤੇ ਤੋਂ ਬਾਅਦ ਸ਼ਾਇਦ ਜਿਹੜਾ ਜੀ ਇਹ ਐਲਾਨ ਕੀਤਾ ਜਾਊਗਾ। ਕਦੋਂ ਹੁੰਦਾ ਹੈ ਉਡੀਕ ਹੈ ਜੀ। ਪਰ ਇਹ ਹੈ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇਹਦੇ ਨਾਲ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਵੱਡੇ ਉੱਭਰ ਕੇ ਜਿਹੜਾ ਜੀ ਉਹ ਸਾਹਮਣੇ ਆ ਰਹੇ ਨੇ ਕਿ ਕੀ ਉਹ ਡਰ ਗਏ ਨੇ ਜਾਂ ਉਹ ਆਪਣੀ ਹਾਰ ਜਿਹੜੀ ਹੈ ਜੀ ਉਹ ਪਹਿਲਾਂ ਹੀ ਕਬੂਲ ਰਹੇ ਨੇ। ਇੱਦਾਂ ਜ਼ਰੂਰ ਹੈ ਜੀ ਕਿ ਰੌਲਾ ਰੱਪਾ ਜ਼ਰੂਰ ਪਾਇਆ ਜਾ ਰਿਹਾ, ਬਿਆਨਬਾਜ਼ੀ ਜ਼ਰੂਰ ਕੀਤੀ ਜਾ ਰਹੀ ਹੈ। ਬਿਆਨਬਾਜ਼ੀ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜਿਹੜੇ ਬਾਕੀ ਨੇ ਉਹਨਾਂ ਦੇ ਵਿੱਚ ਹੌਸਲਾ ਥੋੜਾ ਜਿਹਾ ਬਣਿਆ ਰਹੇ, ਕਿਤੇ ਉਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਹੌਸਲਾ ਨਾ ਛੱਡ ਜਾਣ। ਜੀ ਬਿਲਕੁਲ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਕੁਝ ਹੋ ਰਿਹਾ ਆ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।